ਉਹ ਕੋੜ ਕਿਰਲੀ ਨਿਕਲਣੀ ਉਥੋਂ ਨਹੀਂ ਹੋ ਪਈ ਆਹਾ ਢਿੱਲੋਂ ਸਾਹਿਬ ਦਾ ਕਤਲ ਲੰਬਾ। ਢਿੱਲੋਂ ਸਾਹਿਬ ਤੁਸੀਂ ਮੜਾ ਜਿਹਾ ਮਾਰੋ ਹੱਥ। ਲਾਓ ਇਹਨੂੰ ਮੈਂ ਫੜ ਲੈਣਾ। ਪਹੁੰਚਿਆ ਨਹੀਂ ਹੱਥ ਨਹੀਂ ਪਹੁੰਚਦਾ ਮੇਰੇ। ਕਿਵੇਂ ਹੋ? ਠੀਕ ਠਾਕ ਹੋ? ਚੜ੍ਹਦੀ ਕਲਾ। ਅੱਛਾ ਹੋਰ? ਇਹ ਪੰਜਾਬ ਪੁਲਿਸ ਆ ਬਚ ਕੇ। ਸੇਵਾ ਬਹੁਤ ਕਰਦੀ ਹੈ। ਮੈਂ ਆ ਵਹਾਵਾਂ ਚਾਚੇ ਰੱਖੀਆਂ ਜੀ ਕਨਾਲੀਆਂ। ਇਹਨੂੰ ਆਂਦੇ ਆ ਕਨਾਲੀ ਜਿੱਚ ਲੂਣ ਮਿਰਚ ਘੋਟੀ ਦੀ ਆ। ਦੂਜਾ ਮਸਾਲਾ ਮਸੂਲਾ ਘੋਟੀ ਦਾ। ਆ ਘੜੇ ਆ ਤੰਦੂਰ ਆ ਵੱਡੀਆਂ ਉਹ ਆਟਾ ਗੁੰਨਣ ਵਾਲੀਆਂ ਕਨਾਲੀਆਂ ਠੀਕ ਹੈ। ਆ ਦੇਸੀ ਹਾਂਡੀਆਂ ਆ ਨਿਆਣਿਆਂ ਦੇ ਗੱਲੇ 15ਵੀਂ ਸਦੀ ਦੀ ਦੱਸਦੇ ਆ 15ਵੀਂ 16ਵੀਂ ਸਦੀ ਦੀ। ਤੇ ਉਦੋਂ ਦੁੱਲਾ ਭੱਟੀ ਸਾਡੇ ਲੋਹੜੀ ਤੇ ਗਾਇਆ ਜਾਂਦਾ ਵੈਸੇ ਦੁੱਲਾ ਭੱਟੀ ਦਾ ਜ਼ਿਆਦਾ ਦੁੱਲਾ ਭੱਟੀ ਵਾਲਾ ਉਹ ਸਾਡੇ ਅੱਜ ਵੀ ਦੁੱਲੇ ਧੀ ਵਿਆਹੀ ਉਹ। ਤੇ ਹਾਂਜੀ ਤੇ ਇਹ ਕੀ ਆ ਤੁਹਾਡੇ ਤਾਂ ਲੋਹੜੀ ਘੱਟ ਮਨਾਈ ਜਾਂਦੀ ਹੈ ਤਾਂ ਕਰਕੇ ਸਾਡੇ ਵੱਧ ਜ਼ਿਕਰ ਮਿਲਦਾ ਦੁੱਲੇ ਭੱਟੀ ਦਾ ਉਧਰ ਹੈ ਨਾ। ਹਿਸਟਰੀ ਆ ਤਾਰੀਖ ਆ ਉਹ ਵੀ ਇੱਥੇ ਦਰਜ ਆ ਲਿਖੀ ਦੁੱਲੇ ਭੱਟੀ ਦੀ। ਚੌਂਕ ਹੈ ਸੜਕ ਦੀ ਕੰਸਟਰਕਸ਼ਨ ਚੱਲ ਰਹੀ ਹੈ ਕੰਸਟਰਕਸ਼ਨ ਚੱਲਣ ਦੇ ਇੱਥੇ ਸੜਕ ਬਣਦੀ ਆ ਤੇ ਇਸ ਤੋਂ ਮਿੱਟੀ ਮੁੱਟੀ ਬਹੁਤ ਪਈ ਆ ਉਹਨਾਂ ਦੇ ਜਿਹੜਾ ਉਹਦਾ ਸਟੈਚੂ ਬਣਾਇਆ ਗਿਆ ਉਹਦੇ ਤੇ 1547 ਤੋਂ 1599 ਇਹ ਚੌਕ ਜਿਹੜਾ ਉਹਨਾਂ ਦੇ ਨਾਂ ਤੋਂ ਮਨਸੂਬ ਕੀਤਾ ਗਿਆ ਇਹ ਦੁੱਲੇ ਭੱਟੀ ਦਾ। ਲਓ ਵੀ ਦੋਸਤੋ ਅੱਜ ਦਾ ਇੱਕ ਹੋਰ ਵਲੌਗ ਤੁਹਾਡੇ ਰੂਬਰੂ ਲੈ ਕੇ ਹਾਜ਼ਰ। ਅੱਜ ਦਾ ਵਲੌਗ ਸਾਡਾ ਅਸੀਂ ਜਾ ਰਹੇ ਹਾਂ ਦੁੱਲਾ ਭੱਟੀ ਇੱਕ ਸੂਰਮਾ ਇਸ ਧਰਤੀ ਦਾ ਪੰਜਾਬ ਦੀ ਧਰਤੀ ਦਾ ਉਹਦੇ ਸ਼ਹਿਰ ਜਾ ਰਹੇ ਹਾਂ। ਇਸ ਵੇਲੇ ਅਸੀਂ ਲੈਲਪੁਰ ਖਲੋਤੇ ਆ ਤੇ ਇੱਥੋਂ ਆਪਾਂ ਦਾ ਅੱਜ ਦਾ ਸਫ਼ਰ ਜਿਹੜਾ ਸਾਡਾ ਦੁੱਲੇ ਭੱਟੀ ਦੇ ਪਿੰਡ ਹੈ ਪਿੰਡੀ ਭੱਟੀਆਂ ਉਹ ਤੁਹਾਨੂੰ ਅੱਜ ਵਿਖਾਵਾਂਗੇ ਉਹਦਾ ਸ਼ਹਿਰ ਦੁੱਲੇ ਭੱਟੀ ਹੋਰਾਂ ਦਾ। ਅੱਜ ਦਾ ਵਲੌਗ ਬੜਾ ਮਜ਼ੇਦਾਰ ਤੇ ਜ਼ਬਰਦਸਤ ਹੋਣ ਵਾਲਾ। ਹੋਪਫੁਲੀ ਤੁਹਾਨੂੰ ਪਸੰਦ ਆਏਗਾ ਵਧੀਆ ਲੱਗੇਗਾ ਸ਼ੇਅਰ ਕਰਨਾ ਨਾ ਭੁੱਲਣਾ। ਆ ਜਾਓ ਰਾਹ 'ਚ ਇੱਕ ਵਾਰੀ ਖਲੋ ਗਏ ਫੇਰ ਕਿਉਂਕਿ ਅੱਜ ਰਿਪਨ ਬਣਿਆ ਮਿਰਜ਼ਾ ਵੇਖੋ ਉੱਧਰ ਧੋਤੀ ਚਾਦਰਾ ਲਾਇਆ ਪਰ ਥੱਲੀ 'ਚ ਪਾਏ ਉਹਨੇ ਸਕੈਚਰ ਦੇ ਸ਼ੂਜ਼। ਮੈਂ ਕਿਹਾ ਤੈਨੂੰ ਨਾ ਵੈਸੇ ਤਾਂ ਲਾਹੌਰੋਂ ਜੁੱਤੀਆਂ ਕਸੂਰੋਂ ਵਧੀਆ ਮਿਲਦੀਆਂ ਪਰ ਤੁਹਾਨੂੰ ਇਹ ਵੀ ਚਾਚੇ ਦੀਆਂ ਜੁੱਤੀਆਂ ਬਹੁਤ ਵਧੀਆ ਹੁੰਦੀਆਂ। ਮੈਂ ਤੁਹਾਨੂੰ ਲੈਲਪੁਰ ਦੀ ਪੰਜਾਬੀ ਜੁੱਤੀ ਲੈ ਕੇ ਦਿੰਦੇ ਆ ਤੇ ਆ ਚਾਚੇ ਨਾਲ ਆਪਾਂ ਚਾਚਾ ਪੁਰਾਣੇ ਨੂੰ ਜੁੱਤੀ ਵਧੀਆ ਦੇਣੀ ਹੈ। ਨਹੀਂ ਜੀ ਇਹ ਤੇ ਸਾਡੀ ਦੁਕਾਨ ਹੀ ਤੁਹਾਡੀ ਅੱਛਾ ਹਾਂਜੀ ਦੁਕਾਨ ਹੀ ਤੇ ਕਿੱਥੋਂ ਬਣਾਉਂਦੇ ਜੇ? ਇਹ ਸ਼ਰਕਪੁਰੋਂ। ਚਲੋ ਠੀਕ ਹੋ ਗਿਆ ਵਧੀਆ ਜੁੱਤੀਆਂ ਬਿਹਤਰੀਨ। ਆ ਜਾਓ ਆਹ ਜੁੱਤੀਆਂ ਜ਼ਰਾ ਚਾਹ ਦਾ ਕੱਪ ਇੱਕ ਚਾਹ ਅਸੀਂ ਪੀ ਕੇ ਨਿਕਲੇ ਹੁਣੇ। ਹਾਂ ਹੁਣ ਜੁੱਤੀ ਲੈਣੀ ਹੈ ਜੁੱਤੀਆਂ ਵਿਖਾ ਦੇ ਪੁਰਾਣੇ ਨੂੰ। ਕਿੱਦਾਂ ਦੀ ਲੈਣੀ ਹੈ ਜੁੱਤੀ? ਮੈਂ ਜੀ ਵਧੀਆ ਲੈਣੀ ਹੈ ਵਧੀਆ ਮਿਲ ਜਾਊਗੀ ਵਧੀਆ ਜਮਾ ਲਾਲ ਰੰਗ ਦੀ ਦੇਖੋ। ਕਦੀ ਕਿਸੇ ਦੁਕਾਨ ਤੇ ਗਿਆ ਹੋਵੇ ਤਾਂ ਉਹਨੇ ਆਖਿਆ ਮੇਰੇ ਕੋਲ ਵਧੀਆ ਸ਼ੈ ਨਹੀਂ ਹੈਗੀ। ਆਪਦੀ ਜੀ ਨੂੰ ਤਾਂ ਸਾਰੇ ਹੀ ਸਰਾਉਂਦੇ ਆ। ਹੈ ਮੇਰੇ ਨਾਲ ਰਲ ਗਈ ਉਹਦੇ ਨਾਲ ਲੱਗਦਾ ਹੀ ਆ ਤਿਰਲੀ ਬਣੀ ਹੈ ਤਿੱਲੇ ਵਾਲੀ ਪਿਓ। ਇਹ ਤਿੱਲੇ ਵਾਲੀ ਹੈ ਤਿੱਲੇ ਵਾਲੀ ਕਹਿੰਦੇ ਨੇ। ਅੱਛਾ ਬੰਦ ਕਰ ਦੋ ਯਾਰ ਹੁਣ। ਕਿਉਂ ਬੰਦ ਕਰਨਾ? ਮੁੱਲ ਕਰਨਾ ਤੂੰ? ਮੁੱਲ ਕਰਨਾ ਚਾਚੇ ਨਾਲ ਮੁੱਲ ਕਰਨਾ ਹੋਰ ਹੈ ਕਿਉਂ ਚਾਚਾ ਪਿਆਰ ਆਈ ਕਰ ਹਾਂ ਕਿਸ ਤਰ੍ਹਾਂ ਰੇਟ ਕਰਦਾ ਵਾਲਾ ਕਰ ਹਾਂ ਚਾਚੇ ਨਾਲ ਤੁਹਾਡੀ ਭਾਬਾ ਤਾਂ ਕਿਉਂ ਕਿਸ ਤਰ੍ਹਾਂ ਰੇਟ ਕਦੀ ਕੀਤਾ ਹੀ ਤੈਂ? ਮੇਰਾ ਇਹ ਸਾਰੀ ਦੁਕਾਨ ਹੀ ਲੈ ਬਹੁਤ ਮੁਹੱਬਤ ਹੈ ਤੁਹਾਡੀ ਹੈ। ਅੱਲਾ ਦੀ ਵੈਸੇ ਮੱਥਾ ਮਾਰਨਾ ਨਹੀਂ ਮਾਰਨਾ। ਸਹੀ ਹੈ ਹਾਂ ਤੇਰਾ ਸਹੀ ਹੈ ਬਹੁਤ ਸੋਹਣੀ ਹੈ ਮਾਸ਼ਾਅੱਲਾ ਪਾ ਕੇ ਤਾਂ ਦੇਖੋ ਜੀ। ਸਾਈਜ਼ ਮੇਰਾ ਹੈ ਹਾਂਜੀ ਦੇਖੋ ਪੈਰੀ ਪਾ ਕੇ ਫਿਰ ਸਾਈਜ਼ ਵੱਡਾ ਕਰ ਆਉਂਦੀ ਨਹੀਂ ਟਾਈਟ ਹੈ। ਇੱਕ ਨੰਬਰ ਵੱਡਾ ਦੇ ਦਿਓ ਇੱਕ ਨੰਬਰ ਵੱਡਾ ਦੇ ਦਿਓ। ਲੈ ਦਿਓ ਤੁਹਾਡਾ ਫੋਨ ਰੇਬਨ ਇਧਰ ਹੋਰ ਵੇਖ ਆ ਮੁੰਡੇ ਤੈਨੂੰ ਵੇਖ ਕੇ ਵੇਖਣ ਆਏ ਆ। ਅੱਛਾ ਬਾਈ ਦਾੜੀ ਕੱਟਦਾ ਤੇ ਨਹੀਂ ਛੱਡ ਕੇ ਆ ਗਿਆ ਕਿਸੇ ਨੂੰ? ਕੀ ਵੇਖਣਾ ਮੈਂ ਭਾਈ ਇੱਥੋਂ ਨਹੀਂ ਪਤਾ ਖੜ ਕੇ ਬਣੂਗੀ। ਹਾਂਜੀ ਜੀ ਭਾਈ ਜਾਣਾ ਸੀ ਭਾਈ ਨੂੰ ਵੇਖਣਾ ਮਾਸ਼ਾਅੱਲਾ ਅੱਛੇ ਲੱਗ ਰਹੇ। ਅੱਛੇ ਲੱਗ ਰਹੇ ਨੇ ਮਾਸ਼ਾਅੱਲਾ। ਮਾਸ਼ਾਅੱਲਾ ਅੱਛੇ ਲੱਗ ਰਹੇ ਨੇ ਭਾਈ ਨੇ। ਇਹ ਮੇਰੇ ਜੀ ਮੈਨੂੰ ਐ ਦੱਸੋ ਇੱਕ ਨੰਬਰ ਵੱਡਾ ਇਹ ਤੋਂ ਤੇ ਇਹ ਮੇਰੇ ਥੋੜੀ ਟਾਈਟ ਵੀ ਨਹੀਂ ਲੂਜ਼ ਹੈ। ਇਹ ਹੋਰ ਲੂਜ਼ ਹੋਣੀ ਹੈ? ਹਾਂਜੀ ਲੂਜ਼ ਹੋਣੀ ਹੈ ਵੈਸੇ ਉਹ ਫਿੱਟਾ ਜੁੱਤੀ ਹੈ ਯਾਰ ਕਮਾਲ ਦੀ ਜੁੱਤੀ ਹੈ। ਸੋਹਣੀ ਆ ਬਹੁਤ ਸੋਹਣੀ ਲਾ ਕੇ ਦਿਖਾਈ ਸਾਮੀ ਮਣੀ ਆ ਦੇਖੋ ਯਾਰ ਕਿੰਨੀ ਸੋਹਣੀ ਜੁੱਤੀ ਹੈ। ਇਹੋ ਜਿਹੀਆਂ ਜੁੱਤੀਆਂ ਨਹੀਂ ਕਦੇ ਦੇਖੀ ਹੈਗੀਆਂ ਸਾਡੇ ਵਾਲੇ ਪਾਸੇ। ਪੈਂਦੀ ਵੀ ਸੋਹਣੀ ਹੈ। ਕਦੀ ਮਾਰੀ ਕਦੀ ਦਾਗ ਵੀ ਸੋਹਣਾ ਪੈਂਦਾ। ਚਾਚਾ ਜੀ ਆ ਤਾਂ ਜੇ
ਨਾ ਵੀ ਹੋਈ ਨਾ ਅੱਜ ਤੁਹਾਡੇ ਕੋਲੇ ਬਾਈ ਤੇ ਨੋਹਰੇ ਦੇ ਹੱਥ ਭੇਜ ਦਿਓ ਇਹ ਤੇ ਮੈਨੂੰ 10 ਨੰਬਰ ਇਹ ਚਾਹੀਦੀ ਹੈ। ਕੋਈ ਹੋਰ ਹੁਕਮ ਸਰ, ਕੋਈ ਹੋਰ ਫਰਮਾਇਸ਼? ਚਾਚਾ ਦਾ ਆਊਗਾ 10 ਨੰਬਰ ਯਾਰ। ਚਾਚਾ ਪਾ ਕੇ ਜਾਣੀ ਹੈ ਜੁੱਤੀ। ਅੱਛਾ ਲਾਈਨ ਦੇ ਚਾਚਾ ਕਿਹੜੀਆਂ ਆਪਣੇ ਕੋਲ ਜੁੱਤੀਆਂ ਦੱਸ ਦੀ ਜ਼ਰਾ। ਆਪਣੇ ਕੋਲ ਹੈਗੀ ਜ਼ਰੀ ਦੇ ਵਿੱਚ ਜੁੱਤੀਆਂ ਹੈਗੀਆਂ, ਹਾਫਸਾਬਾ ਦੀ ਫੁੱਸਾ ਨੋਕ ਵਾਲਾ ਹੁੰਦਾ ਵਾ, ਸ਼ਰਕਪੁਰੀ ਤਿੱਲੇ ਦੀ ਆਪਣਾ ਹੁੰਦੀ ਹੈ ਸਾਰੀ ਗੱਡੀ ਜੁੱਤੀ, ਬੜੀ ਅੱਛੀ ਕੁਆਲਿਟੀ ਦੀ ਹੁੰਦੀ ਹੈ ਜੁੱਤੀ ਮਾਸ਼ਾਅੱਲਾ। ਪੈਰੀ ਪਾਈ ਪਤਾ ਲੱਗਦਾ ਵਾ, ਬੰਦਾ ਹਰ ਇੱਕ ਬੰਦਾ ਫੜ ਕੇ ਪੁੱਛਦਾ ਵਾ ਯਾਰ ਕਿੱਥੋਂ ਲਈਏ, ਤੇ ਦੱਸਣਾ ਤੁਸੀਂ ਪੰਜਾਬ 'ਚ ਲਈਏ, ਮੁਹੰਮਦ ਸ਼ਰੀਫ ਚੇਅਰਮੈਨ ਜ਼ਰੀ ਖੁੱਸਾ ਹਾਊਸ ਤੋਂ। ਹਾਂਜੀ ਬਹੁਤ ਵੈਰਾਈਟੀ ਅੱਛੀ ਹੈ। ਹੈਂਡਮੇਡ ਹੈ ਸਾਰੀਆਂ, ਹੱਥ ਨਾਲ ਬਣੀਆਂ? ਹਾਂਜੀ ਇਹ ਹੱਥ ਦਾ ਕੰਮ ਹੁੰਦਾ, ਇਹਦੀ ਤੇ ਦਿਹਾੜੀ ਲਾਈ ਹੈ ਨਾ, ਤੇ ਇੱਕ ਮਜ਼ਦੂਰ ਦੀ ਦਿਹਾੜੀ ਹੈਗੀ 1000 ਰੁਪਇਆ। ਅੱਜ ਕੱਲ ਸਾਡੇ ਫੈਸਲਾਬਾਦ ਚ ਵਿੱਚ ਮਜ਼ਦੂਰ ਜਿਹੜਾ ਵਾ ਉਹਦੀ ਦਿਹਾੜੀ 1000 ਰੁਪਇਆ ਵਾ। ਇਹ 5-5 6-6 ਦਿਨ ਜਿਹੜੀ ਹੈ ਨਾ ਤਿੱਲਾ ਕੱਢਣ ਤੇ ਲੱਗ ਜਾਂਦੇ ਆ, ਇੱਕ ਦਿਨ ਇਹਦੀ ਸਿਲਾਈ ਤੇ ਲੱਗਦਾ ਵਾ। ਪੂਰਾ ਮੁਕੰਮਲ ਜੋੜਾ ਤਿਆਰ ਜਾ ਕੇ ਫੇਰ ਹੁੰਦਾ ਵਾ। ਕਢਾਈ ਦੇ ਅਲੱਗਾ ਲਿਮਟ ਹੁੰਦੀ ਹੈ ਤੇ ਸਿਲਾਈ ਦੀ ਅਲੱਗਾ ਹੁੰਦੀ ਹੈ। ਚਾਚਾ ਹੁਣ ਕੋਈ 10 ਨੰਬਰ ਦਿਖਾ ਦੇ ਪਾ ਕੇ ਲੈ ਜਾਣੀ ਹੈ। ਅੱਛਾ ਨਹੀਂ ਆ 10 ਨੰਬਰ ਦਿੱਤੀ ਹੈ ਕਰਦਾ ਮੈਂ ਟੌਰ ਕੱਢ ਰਿਹਾ ਪੂਰੇ। ਆ ਵਾਈਟ ਵਾਲੀ ਤਾਂ ਮੇਰੇ ਆਈ ਜਾਂਦੀ ਹੈ ਜਰਾ। ਆ ਇਹ ਆ ਜਾਂਦੀ ਫਿਰ ਉਹਦੇ ਨਾਲ ਦੀ। ਚਾਚਾ ਹੋਰ ਕਿ ਉਹ ਦੂਸਰੇ ਤੇ ਲਿਆ ਦਿਖਾਈ ਲਾਲ ਤੇ। ਉਹ ਜਿਹੜੀ ਉਹ ਆਰਜ਼ੀ ਤੌਰ ਤੇ ਉਹ ਲੈ ਲਓ ਜਿਹੜੀ ਪੂਰੀ ਆ ਗਈ ਸੀ ਆ ਜਿਹੜੀ ਅੱਜ ਦੇ ਆ ਖੱਬੇ ਪਾਸੇ ਵਾਲੀ। ਚਾਚਾ ਨੌ ਕਹਿੰਦਾ ਇਹ ਤਾਂ ਮੇਰੇ ਬੂਠੇ ਵੀ ਘੁੱਟੀ ਜਾਂਦੇ। ਨਹੀਂ ਇਹ ਨਹੀਂ ਲੈਣੀ ਹੈ, ਲਾ ਦੋ। ਉਹ ਤੰਗ ਕਰੂਗੀ ਤੁਹਾਨੂੰ। ਇਹ ਆਪਣੀ ਵੇਖਣ ਦੀ ਹੁਣ ਵੀ ਕੋਈ ਲੇਡੀਜ਼ ਵੀ ਹੈਗੀ ਇਧਰ ਵੇਖ ਲਓ। ਮੈਂ ਕਿਹਾ ਲੱਗ ਜੇ ਹੱਥ ਅਸੀਂ ਵੀ ਲੈ ਲਈ ਜੀ। ਉਹ ਇਹ ਤਾਂ ਮੈਂ ਲੈ ਲਈ ਕਸੂਰੋਂ, ਲੈ ਲਈ ਹੈ। ਮੈਂ ਕਸੂਰ ਤੋਂ ਲਿਆਂਦੀ ਹੈ। ਤਾਂਿਓ ਕਸੂਰ ਤੋਂ ਲਿਆਂਦੀ ਹੈ, ਤਾਂਿਓ ਮੈਨੂੰ ਐ ਵੀ ਇੱਕ ਮੈਂ ਆ ਲੈ ਲੈਣਾ। ਹਾਂ ਚਲੋ ਇਦਾਂ ਦੀ ਲੈ ਲਾ। ਇਹ ਬਣਾ ਜੁੱਤੀ ਪਾ ਕੇ ਦੇਖੋ। ਆ ਤੁਸੀਂ ਪਾ ਕੇ ਦੇਖ ਲਓ ਲੈਣੀ ਤਾਂ। ਤੁਸੀਂ ਕਹਿੰਦੇ ਸੀ ਲੈਣੀ। ਮੈਂ ਤਾਂ ਲਾਉਂਗੀ ਸੰਤਰੀ। ਚਲੋ ਪਾਓ। ਇਹ ਸੰਤਰਾ ਕੱਟ ਕੇ ਪੈਣੀ ਪਾ ਲਿਆ। ਕਰਾ ਤੇਰੀ ਲੱਭ ਗਈ ਇੱਥੇ। ਸਹੀ ਹੈ ਵਹਾਦ ਇਧਰ? ਚਾਚਾ ਜੀ ਆ ਦੋਨੇ ਇੱਕੋ ਹੀ ਪੈਰ ਸੀਗੇ? ਹਾਂਜੀ ਇੱਕੋ ਹੀ। ਪੱਕਾ? ਨਹੀਂ ਸਹੀ ਚਾਚਾ ਇਹਨੂੰ ਥੋੜਾ ਠੁੱਡ ਮਾਰ। ਇਹਦੀ ਅੱਡੀ ਲੱਗ ਗਈ। ਆ ਗਈ ਪਸੰਦ ਕੋਈ ਖੁਸ਼ੀ? ਆ ਵੇ ਕਿੱਡੀ ਖੁੱਲੀ ਆ। ਇਹਨੂੰ ਆ ਨਹੀਂ। ਇਹਨੂੰ ਥੋੜੀ ਮੁੰਡਿਆਂ ਦੀ ਨਹੀਂ ਪਸੰਦ? ਪਤਾ ਲੱਗਦਾ। ਆ ਦੇਖੋ ਮੈਂ ਸੇਮ ਚੱਕ ਲੈਣੀ, ਸੇਮ ਡਿੱਟੋ। ਠੀਕ ਹੈ ਠੀਕ। ਕਿਤੇ ਇਹ ਨਾ ਹੋਵੇ ਜਿਵੇਂ ਦੇਖੀ ਕਹਿੰਦੇ ਨਾਲ ਜਾਂ ਹੋਰ ਪਈ ਸੀ ਇੱਥੇ। ਆਹ ਰੰਗ ਵੀ ਚਾਹੀਦਾ ਵਿੱਚ ਨੀਲਾ। ਠੀਕ ਹੈ ਇਹ ਨੀਲਾ। ਇਹਦਾ ਕਲਰ ਕੋਈ ਕਿਹੜਾ ਆਹ ਵਾਲਾ? ਹਾਂ ਆ ਵੀਡੀਓ 'ਚ ਰਿਕਾਰਡ ਵੀ ਆ ਗਿਆ ਬਾਈ। ਰਿਕਾਰਡ ਆ ਗਿਆ। ਵੀਡੀਓ ਰਿਕਾਰਡ 'ਚ ਰੱਖ ਲਈ ਆ। ਕੱਢ ਕੇ ਦੇਖ ਲਿਆ। ਇਹ ਵਲੌਗ ਡਿਲੀਟ ਹੋ ਜਾਣਾ ਹੁੰਦੇ ਨੂੰ। ਹੋ ਪਈ ਹੋ ਪਈ ਹੋ ਪਈ। ਉਹ ਚਾਚਾ ਜੀ ਨੂੰ ਪਤਾ ਹੋਣਾ ਨਹੀਂ ਹੋਣੀ ਉੱਥੇ। ਉੱਥੇ ਦੇਖੋ ਉਹ ਪਈ ਆ। ਉਹ ਕੋੜ ਕਿਰਲੀ ਨਿਕਲਣੀ ਉੱਥੋਂ। ਨਹੀਂ ਹੋ ਪਈ। ਆਹਾ ਹਾਂ ਢਿੱਲੋਂ ਸਾਹਿਬ ਦਾ ਕਤਲ ਹੈ। ਢਿੱਲੋਂ ਸਾਹਿਬ ਤੁਸੀਂ ਮੜਾ ਜਿਹਾ ਮਾਰੋ ਹੱਥ। ਹੱਥ ਕਰੋ। ਲਓ ਮੈਂ ਇਹਨੂੰ ਮੈਂ ਫੜ ਲੈਣਾ। ਪਹੁੰਚਿਆ ਨਹੀਂ ਹੱਥ ਨਹੀਂ ਪਹੁੰਚਦਾ ਨਹੀਂ। ਆ ਚਾਚਾ ਜੀ ਜਿਹੜੀ ਉਹ ਜੁੱਤੀ ਆ ਮੈਨੂੰ ਦੱਸਿਓ ਉਹ ਸੇਮ ਹੈ ਕਿ ਹੋਰ ਆ? ਅੱਛਾ ਮਰਦਾਨਾ। ਉਹ ਦੇਖੋ ਹਰਾ ਰੰਗ ਉਹ ਜੈਂਟਸ ਆ। ਉਹ ਜੈਂਟਸ ਹੈ। ਹਰਾ ਰੰਗ ਵੀ ਸਿਰਿਆ। ਇੱਧਰ ਆਓ ਬੇਟਾ ਇੱਧਰ ਆਓ। ਇਹਨਾਂ ਨੂੰ ਪਤਾ ਹੋਣਾ ਖੁਸ਼ੀ। ਉਹ ਜਿਹੜੀਆਂ ਲੱਗੀਆਂ ਨਜ਼ਰ ਆਉਣ ਡੀਆਂ ਨਜ਼ਰ ਆ ਗਈਆਂ। ਆਹ ਦੇਖੋ ਹਰੀ ਰੰਗ। ਆਹ ਦੇਖੋ ਸੇਮ ਮੇਰੀ ਜੁੱਤੀ ਦੇ ਪਿੱਛੇ ਰੰਗ ਹੈ ਇਹਦਾ। ਇਹਦਾ ਵੀ ਬੇਟਾ ਹਰਾ ਰੰਗ। ਓਕੇ ਨਾ 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 ਅਸੀਂ ਫਿਰ ਆਉਣੀ ਨਹੀਂ, ਅਸੀਂ ਆਉਣੀ ਨਹੀਂ ਦੁਬਾਰੇ। ਪਤਾ ਤੁਹਾਡਾ ਯਾਰ ਅਸੀਂ ਦੁਬਾਰੇ ਫਿਰ ਦੁਬਾਰੇ ਨਹੀਂ ਆਉਣਾ। ਪੈਸੇ ਹੀ ਉਹਦੇ ਚੱਲਣ ਦੇ ਨਾ, ਨਾ। ਕੰਮ ਉਹਦਾ ਨਾ ਵਾ ਮੇਰਾ ਪੈਸੇ ਯਾਰ। ਦੱਸੋ ਪੈਸੇ। ਨਹੀਂ ਬੇਟਾ ਜੀ ਭਤੀਜੇ ਤੁਹਾਡੇ ਹੈਗੇ ਆ, ਭਤੀਜੇ ਨੂੰ ਤਾਂ ਆਪ ਅਸੀਂ ਦਵਾਉਣੀ ਇੱਕ ਜੁੱਤੀ। ਨਹੀਂ 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 ਬੇਟਾ ਨਹੀਂ 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 ਮੇਰੀ ਗੱਲ ਨਾ ਮੈਨੂੰ ਫਿਰ ਯਾਰ ਸਾਡੇ ਪੰਜਾਬ ਮੈਂ ਪੈਰਾਂ 'ਚ ਪਾ ਕੇ ਨਹੀਂ ਜਾਣੀ ਹੈਗੀ। ਨਹੀਂ ਯਾਰ ਆਹ ਕਿਹੜੀ ਗੱਲ ਹੋ ਗਈ? ਤੁਹਾਡੀ ਨਾ ਇੱਕ ਗੱਲ ਇਹਨਾਂ ਦੇ ਲੈਂਦੇ ਪੰਜਾਬ ਵਾਲਿਆਂ ਦੀ ਇਹੀ ਮਾੜੀ ਹੈ, ਜਿੱਥੇ ਵਗਦੇ ਪੈਸੇ ਨਹੀਂ ਲੈਂਦੇ ਹੈਗੇ ਨਹੀਂ ਯਾਰ। ਯਾਰ ਕੋਈ ਨਹੀਂ ਗੱਲ। ਅਸੀਂ ਦੁਬਾਰੇ ਪਾਕਿਸਤਾਨੀ ਨਹੀਂ ਆਉਣਾ। ਨਹੀਂ ਕਿਉਂ ਨਹੀਂ ਆਣਾ ਯਾਰ, ਇਹ ਅਸੀਂ ਨਾ ਆਏ ਤੇ ਅਸੀਂ ਆਪ ਲਾਵਾਂਗੇ ਤੁਹਾਨੂੰ ਜਾ ਕੇ। ਨਾ ਨਾ ਮੇਰੀ ਗੱਲ ਨਹੀਂ ਏਦਾਂ ਨਹੀਂ ਏਦਾਂ। ਪੈਸੇ ਦੱਸੋ ਪੈਸੇ। ਨਹੀਂ ਕੋਈ ਗੱਲ ਨਹੀਂ। ਨਾ ਨਾ ਨਹੀਂ ਹੋ ਗਏ ਮੈਂ ਜਾਣੀ ਨਹੀਂ। ਯਕੀਨ ਕਰੋ ਮੈਂ ਬੂਟ ਪਾ ਕੇ ਚੱਲ ਜਾਊਂਗਾ, ਮੈਂ ਜੁੱਤੀ ਪਾ ਕੇ ਨਹੀਂ ਜਾਂਦਾ। ਮੈਂ ਤੁਹਾਨੂੰ ਨਹੀਂ ਗੱਲ ਦੱਸੀ। ਇਸ ਤਰ੍ਹਾਂ ਇਹ ਮਿਹਰਬਾਨੀ। ਸਟੈਂਡ ਦਾ ਬਹੁਤ ਨਹੀਂ ਮੈਂ ਤੁਹਾਨੂੰ ਦੱਸਦੀ, ਮੈਂ ਬੂਟ ਪਾ ਕੇ ਵਗ ਜੂ, ਮੈਂ ਜੁੱਤੀ ਪਾ ਕੇ ਨਹੀਂ ਜਾਣੀ। ਐਸੀ ਕੋਈ ਬਾਤ ਕੋਈ ਗੱਲ ਨਹੀਂ। ਕੈਮਰਾ ਚੱਲੀ ਜਾਂਦਾ ਹੈ ਜੀ। ਚੱਲ ਲੈ ਲਓ ਪੈਸੇ ਮਹਿਮਾਨ ਦੇ ਦੇ ਕਰਨ ਰਹਿ ਨੇ। ਮੈਨੂੰ ਪਤਾ ਨਹੀਂ ਫਿਰ ਮੈਂ ਊਂ ਦੇ ਜਾਣੇ ਆ, ਕਿੰਨੇ ਬਣਦੇ ਆ? 10000 ਸੈਮੀ ਪੁੱਛੇ। ਲੈਣੀ ਆ ਤੁਸੀਂ? ਹਾਂ ਇਹ ਵੀ ਲੈ ਲੈ। ਦੋ ਆ ਗਈਆਂ ਪਸੰਦ ਜੁੱਤੀਆਂ। ਇੱਕ ਖੁਸ਼ੀ ਨੇ ਲੈ ਲਈ ਆ, ਇੱਕ ਰਿਪਨ ਨੇ ਲੈ ਲਈ ਆ ਜੁੱਤੀ। ਪੂਰਾ ਦੇਸੀ ਬਣ ਗਿਆ ਹੁਣ ਤੇ ਮਿਰਜ਼ਾ ਕਿਹਨੇ ਜੁੱਤੀਆਂ? ਮਿਰਜ਼ਾ ਬਣ ਗਿਆ ਪੂਰਾ ਮਿਰਜ਼ਾ। ਪੈਸੇ ਅੱਜ ਦੁੱਲਾ ਪੱਟੀ ਵਾਲਾ ਮੈਂ। ਚਾਚਾ ਪਿਆਰ ਪਾ ਦੀ। ਅੱਜ ਮਿਰਜ਼ਾ ਨਹੀਂ ਹੈ। ਕਿਵੇਂ ਹੋ? ਠੀਕ ਠਾਕ ਹੋ? ਚੜ੍ਹਦੀ ਕਲਾ। ਅੱਛਾ ਹੋਰ? ਇਹ ਪੰਜਾਬ ਪੁਲਿਸ ਹੈ, ਬਚ ਕੇ। ਸੇਵਾ ਬਹੁਤ ਕਰਦੀ ਹੈ। ਚੰਗਾ ਜੀ ਜੀ ਸ਼ੁਕਰੀਆ। ਚੰਗਾ ਭਾਈ ਸਾਹਿਬ, ਦੋ ਜੁੱਤੀਆਂ ਲਈਆਂ ਲੈ। ਚਾਚਾ ਬਹੁਤ ਮਿਹਰਬਾਨੀ, ਸ਼ੁਕਰੀਆ, ਮੁਹੱਬਤ ਤੁਹਾਡੀ। ਫੇਰ ਮਿਲਦੇ।
ਦੋ ਜੁੱਤੀਆਂ ਆਪਾਂ ਲੈ ਲਈਆਂ, ਹੁਣ ਅੱਗੇ ਮੋਟਰਵੇ ਸਫ਼ਰ ਪੈਨੇ ਰਾਹ ਪੈਨੇ ਆਪਾਂ ਤੇ ਚੱਲਦੇ ਆ ਸਿੱਧੇ ਦੁੱਲੇ ਭੱਟੀ ਦੇ ਹਵਾ ਚੱਲਦੀ ਹੈ ਨਾ। ਖੈਰ ਪਹੁੰਚ ਗਏ ਹਾਂ। ਰਸਤੇ 'ਚ ਖਲੋਂਦਿਆਂ ਮੈਂ ਕਿਹਾ ਤੁਹਾਨੂੰ ਹੋਰ ਕੋਈ ਚੀਜ਼ਾਂ ਵਿਖਾਉਂਦੇ ਜਾਈਏ। ਵਿਪਨ ਤੇ ਖੁਸ਼ੀ ਨਾਲ ਸੀ, ਇਹਨਾਂ ਨੂੰ ਪਾਵੇ ਬੜੇ ਪਸੰਦ ਆਏ ਤੇ ਇੱਥੇ ਪਾਵਿਆਂ ਦੀ ਉਹ ਵੇਖੋ ਨਾ, ਸਾਰੀ ਮਾਰਕੀਟ ਬਣੀ ਹੈ ਪੂਰੀ ਪਾਵਿਆਂ ਦੀ ਨਾ। ਬਣਾਉਂਦੇ ਇੱਥੇ ਬੜੇ ਰੰਗੀਨ ਜ਼ਬਰਦਸਤ ਪਾਵੇ। ਆ ਜਾਓ ਤੁਹਾਨੂੰ ਵਿਖਾਉਣਾ ਮੈਂ। ਸਲਾਮ ਵਾਲੇਕੁਮ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਚਾਚਾ ਜੀ? ਸਿਹਤ ਠੀਕ ਹੈ? ਵਧੀਆ। ਇਹ ਆ ਵੇਖੋ ਪੀੜੇ, ਇਹ ਆ ਮੁੰਡਾ ਡਿਆ ਨਕਸ਼ ਨਗਾਰ ਕਰ। ਇਹ ਕੀ ਬਣਾਉਣੇ ਆ ਫੁੱਲ ਦੋਸਤਾ? ਇਹ ਉੱਤੇ ਪੇਂਟ ਕਿਹੜਾ ਕਰਦੇ ਇਹਦੇ ਪੇੜ ਦੇ ਥੱਲੇ ਇੱਕ ਨਹੀਂ ਹੁੰਦਾ, ਹੂੰ ਥੱਲੇ ਤੇਰਾ ਚਾਰ ਰੰਗ ਚੜਦਾ। 3-4 ਚੜਦੇ। ਹਾਂਜੀ ਅੱਛਾ, ਕਿਹੜੀ ਸ਼ਾਂ ਆਉਂਦੀ ਇੰਡੀਆ ਤੋਂ? ਲਾਖ ਲਾਖ ਦਾਣਾ। ਅੱਛਾ ਠੀਕ। ਤੇ ਕਿੰਨੇ ਦੇ ਵੇਚਦੇ ਆ ਚੌਕੜਾ? ਚੋਕੜਾ ਫਰਕੋ ਫਰਕ 10,000 ਰੁਪਏ ਦੀ ਮੰਜੀ ਹੈ। ਹਾਂ, ਇੰਡੀਆ ਪਾਕਿਸਤਾਨੀ 10,000। ਠੀਕ ਹੈ ਅੰਦਰ ਲਾਇਆ ਪੂਰਾ ਆਪਣਾ ਸੈਟਅਪ। ਜੋ ਅੰਦਰ ਰੰਗਾਈ ਕਰ ਹਾਂ ਬਹਾਦਰ ਆ ਵੇਖੋ, ਆ ਰੰਗੀਨ ਪਾਵੇ ਕਿੱਡੇ ਸੋਹਣੇ ਬਣਾਏ ਆ ਪੂਰੇ ਹਿਸਾਬ ਦੇ ਨਾਲ। ਇਹ ਵੇਖੋ ਬਣਾ ਰੱਖੇ ਇਹਨਾਂ ਨੇ, ਖੂਬਸੂਰਤ ਬਣਾਏ ਆ ਪਾਵੇ। ਆ ਸਾਰਾ ਇਹਨਾਂ ਨੇ ਲਾਇਆ ਆਪਣਾ ਸੈਟਅਪ। ਇਹ ਵੇਖੋ ਜੀ, ਕਾਰੀਗਰ ਬਣਾ ਰਹੇ ਆ ਸੋਹਣੇ ਤਰੀਕੇ ਨਾਲ। ਤੇ ਰੰਗ ਹੋ ਰਿਹਾ। ਤੇ ਉਹ ਕੀ ਕਰਦਾ? ਆ ਰੰਗ ਕਰਦਾ? ਇਹ ਜੀ ਇਹਦੀ ਆ ਫਰਨੀਚਰ ਪਾਲਿਸ਼। ਅੱਛਾ ਹਾਂਜੀ ਨਹੀਂ, ਉਹ ਹੋਰ ਸਟਾਈਲ ਦੇ ਹੋਲਡੇ। ਹਾਂਜੀ, ਉਹ ਫਰਨੀਚਰ ਨਹੀਂ ਹੁੰਦਾ, ਹਾਂ ਜਿਹੜੀ ਹੁੰਦੀ ਪਾਲਿਸ਼ ਹੋਈ ਹੁੰਦੀ, ਉਹ ਪਾਵਾ ਉਹ ਰੰਗ ਛੱਡ ਰਿਹਾ। ਇਹ ਦੂਜਾ ਪਾਵਾ ਹੈ ਸਾਈ ਦਾ। ਅੱਛਾ ਇਹ ਸਾਈ ਵਾਲਾ ਵਾ। ਜੀ ਇਹ ਸਾਈ ਦਾ। ਠੀਕ ਹੈ। ਬਾਬਾ ਸ਼ਰੀਫ ਇਹ ਬਾਬਾ ਸ਼ਰੀਫ ਆ? ਆਹੋ ਇਹ ਕੱਚੇ ਭਾਂਡੇ ਬਣਾਉਂਦਾ? ਹਾਂ ਕੱਚੇ ਹਾਂ ਬਾਬਾ ਸ਼ਰੀਫ ਇੱਧਰ ਆ ਇੱਕ ਮਿੰਟ। ਇਹ ਵੇਖੋ ਆਹੋ ਤਿਆਰ ਕਰਦਾ ਚੁੰਡਿਆ ਬਣਾਏ ਆ। ਸਾਰਾ ਘੜੇ ਘੁੜੇ ਆ ਬਣਾਇਆ। ਤੰਦੂਰ। ਚਾਚਾ ਕੀ ਹਾਲ ਚਾਲ ਹੈ? ਵਧੀਆ, ਸਿਹਤ ਠੀਕ ਹੈ? ਕਿੰਨੀ ਦੇਰ ਦੇ ਬਣਾਉਂਦੇ ਜੇ ਭਾਂਡੇ? 15-20 ਸਾਲ। ਤੇ ਕਨਾਲੀ ਕਿੰਨੇ ਦੀ ਵੇਚਦੇ? ਹਾਂ 200 ਦੀ। ਉੱਤੇ ਮੂੰਹ ਤੇ ਕਰਨਾ, ਇਹਦੇ ਮੂੰਹ ਕਰਿਆ ਨਾ, ਵੀਡੀਓ ਪਈ ਬਣਦੀ ਹੈ ਜੀ। ਇਹ ਦੁਨੀਆ ਪੂਰੀ ਚ ਜਾਣਦੀ ਪਈ ਹੈ ਤੇਰੀ ਵੀਡੀਓ। ਹਾਂ, ਇਹ ਨਾਂ ਚਾਚੇ ਦਾ ਸ਼ਰੀਫ ਬਰਤਨ ਫਰੋਸ਼। ਚਾਚਾ ਕੱਚੇ ਭਾਂਡੇ ਬਣਾਉਂਦਾ। ਚਾਚਾ ਸਾਰੇ ਆਪ ਬਣਾਉਣਾ ਹੈ? ਤੇ ਕਿੱਥੇ ਲਾਇਆ ਆਪਣਾ ਉਹ ਮਸ਼ੀਨ ਪਿੱਛੇ ਲਾਈ ਹੈ? ਮੈਂ ਉਹ ਵਹਾਵਾਂ ਚਾਚੇ ਰੱਖੀਆਂ ਜੀ ਕਨਾਲੀਆਂ। ਇਹਨੂੰ ਆਂਦੇ ਆ ਕਨਾਲੀ, ਜਿੱਥੇ ਲੂਣ ਮਿਰਚ ਘੋਟੀ ਦੀ ਆ, ਦੂਜਾ ਮਸਾਲਾ ਘੋਟੀ ਦਾ। ਆ ਘੜੇ, ਆ ਤੰਦੂਰ, ਆ ਵੱਡੀਆਂ ਉਹ ਆਟਾ ਗੁੰਨਣ ਵਾਲੀਆਂ ਕਨਾਲੀਆਂ। ਠੀਕ ਹੈ। ਆ ਦੇਸੀ ਹਾਂਡੀਆਂ, ਆ ਨਿਆਣਿਆਂ ਦੇ ਗੱਲੇ। ਆ ਚਾਚਾ ਸ਼ਰੀਫ ਆ ਜਿਹੜਾ ਬਣਾਉਂਦਾ। ਹਾਂ ਬਦਮਾਸ਼। ਇਹ ਹੈ ਜੀ, ਇਹ ਪਿੰਡੀ ਭੱਟੀਆਂ ਛੋਟਾ ਜਿਹਾ ਸ਼ਹਿਰ ਹੈ, ਏਡਾ ਵੱਡਾ ਸ਼ਹਿਰ ਨਹੀਂ ਹੈਗਾ। 500 ਦੀ ਚੁੱਲ ਵੇਚੀ ਹੈ। ਕਿੰਨੇ ਦੀ ਵੇਚੀ ਹੈ? 500 ਦੀ ਚੁੱਲ ਵੇਚੀ ਹੈ। ਇਹ ਚੁੱਲ੍ਹਾ 500 ਦਾ ਵੇਚਿਆ? ਆਹੋ ਹਾਂ ਭਾਜੀ, ਪਹੁੰਚਣ ਵਾਲੇ ਆ ਦੁੱਲੇ ਭੱਟੀ ਚੌਕ ਜੀ। ਮੈਂ ਕਿਹਾ ਇਹ ਦਾਸਤਾਨ ਤੋਂ ਸੁਣੀ ਤੇ ਹੋਣੀ ਆ ਤੁਸੀਂ ਵੀ। ਦਾਸਤਾਨ ਇਹ ਜੀ 15ਵੀਂ ਸਦੀ ਦੀ ਦੱਸਦੇ ਆ, 15ਵੀਂ 16ਵੀਂ ਸਦੀ ਦੀ। ਤੇ ਉਦੋਂ ਦੁੱਲਾ ਭੱਟੀ ਸਾਡੇ ਲੋਹੜੀ ਤੇ ਗਾਇਆ ਜਾਂਦਾ। ਵੈਸੇ ਦੁੱਲਾ ਭੱਟੀ ਦਾ ਜ਼ਿਆਦਾ ਦੁੱਲਾ ਭੱਟੀ ਵਾਲਾ ਹੋ ਸਾਡੇ ਅੱਜ ਵੀ ਦੁੱਲੇ ਧੀ ਵਿਆਹੀ ਹੋ। ਤੇ ਹਾਂਜੀ, ਤੇ ਇਹ ਕੀ ਆ, ਤੁਹਾਡੇ ਤਾਂ ਲੋਹੜੀ ਘੱਟ ਮਨਾਈ ਜਾਂਦੀ ਹੈ, ਤਾਂ ਕਰਕੇ ਸਾਡੇ ਵੱਧ ਜ਼ਿਕਰ ਮਿਲਦਾ ਦੁੱਲੇ ਭੱਟੀ ਦਾ ਉੱਧਰ, ਹੈ ਨਾ। ਤੇ ਮੁਗਲ ਬਾਦਸ਼ਾਹ ਦਾ ਜਦੋਂ ਟਾਈਮ ਸੀਗਾ ਅਕਬਰ ਦਾ, ਉਦੋਂ ਕਹਿੰਦੇ ਆ, ਉਦੋਂ ਦੱਸਦੇ ਆ ਵੀ ਦੁੱਲੇ ਭੱਟੀ ਨੇ ਵੰਗਾਰਿਆ ਸੀਗਾ ਮੁਗਲ ਬਾਦਸ਼ਾਹ ਅਕਬਰ ਦੀ ਹਕੂਮਤ ਨੂੰ, ਕਿਉਂਕਿ 3 ਪੀੜ੍ਹੀਆਂ ਤੋਂ ਇਹਨਾਂ ਦੇ ਚੱਲਦਾ ਆਇਆ ਸੀ। ਜਿਹੜੇ ਦੁੱਲਾ ਭੱਟੀ ਦੇ ਦਾਦਾ ਜੀ ਸੀ ਸੰਦਲ ਭੱਟੀ, ਤੇ ਉਹ ਵੀ ਮਤਲਬ ਬਹਾਦਰ ਆਗੂ ਸੀਗੇ। ਉਹਨਾਂ ਨੇ ਗਾਂ ਦੇ ਪੁੱਤ ਫਰੀਦ ਭੱਟੀ। ਹਾਂ ਫਰੀਦ ਭੱਟੀ। ਤੇ ਗਾਹਾਂ ਇਹ 3 ਪੀੜ੍ਹੀਆਂ ਦੀ ਫਿਰ ਜਿਹੜੀ ਚੱਲਦੀ ਸੀ, ਤੇ 3 ਪੀੜ੍ਹੀਆਂ ਨੂੰ ਮੁਗਲ ਹਕੂਮਤ ਵੱਲੋਂ ਮਤਲਬ ਜਿਹੜੀ ਸਜ਼ਾ ਦਿੱਤੀ ਗਈ, ਦੁੱਲੇ ਭੱਟੀ ਨੂੰ ਲੰਡੇ ਬਾਜ਼ਾਰ 'ਚ ਸ਼ਰੇਆਮ ਫਾਂਸੀ ਦਿੱਤੀ ਗਈ, ਹੈ ਨਾ।
ਵੀ ਬਗਾਵਤ ਅੱਗੇ ਤੋਂ ਕੋਈ ਕਰ ਨਾ ਸਕੇ ਮੁਗਲ ਹਕੂਮਤ ਦੇ ਟਾਈਮ। ਤਾਂ ਕਰਕੇ ਲੋਕ ਨਾਇਕ ਨੇ ਸਾਡੇ ਸਾਂਝੇ ਪੰਜਾਬ ਦੇ, ਸਾਡੀ ਸਾਂਝੀ ਧਰਤੀ ਦੇ, ਜਿਨ੍ਹਾਂ ਤੋਂ ਮਤਲਬ ਬੰਦਾ ਸਿੱਖਦਾ ਹੈਗਾ ਕੁਛ ਨਾ ਕੁਛ ਕਿ ਸਰਕਾਰਾਂ ਨਾਲ, ਹਕੂਮਤਾਂ ਨਾਲ ਕਿਵੇਂ ਲੜਿਆ ਜਾ ਸਕਦਾ ਹੈ। ਉਹਨਾਂ ਦੀ ਆਪਾਂ ਯਾਦ ਕਰਦੇ ਚੱਲੇ ਅੱਜ। ਲੋ ਜੀ, ਇਸ ਵੇਲੇ ਆਪਾਂ ਪਹੁੰਚ ਗਏ ਆ ਦੁੱਲੇ ਭੱਟੀ ਉਹਨਾਂ ਦਾ ਜਿਹੜਾ ਉਹਨਾਂ ਦੇ ਨਾਂ ਤੇ ਚੌਕ ਮਨਸੂਬ ਕੀਤਾ ਉਸ ਜਗ੍ਹਾ ਤੇ। ਦੁੱਲਾ ਭੱਟੀ ਉਹ ਬਹਾਦਰ ਪੰਜਾਬ ਦਾ ਪੁੱਤ ਜਿਹਨੇ ਉਸ ਟਾਈਮ ਦੀ ਸਰਕਾਰ, ਜਿਹੜੀ ਜ਼ਾਲਮ ਸਰਕਾਰ ਸੀ, ਉਹਦੇ ਖਿਲਾਫ ਰੈਜ਼ਿਸਟੈਂਸ ਨੂੰ ਆਪਾਂ ਕਹਾਂਗੇ ਕੀਤੀ। ਵੈਸੇ ਤਾਂ ਕਹਾਣੀ ਜਿਹੜੀ ਆ ਉਹਦੇ ਦੁੱਲੇ ਭੱਟੀ ਦੇ ਦਾਦੇ ਤੋਂ ਸ਼ੁਰੂ ਹੁੰਦੀ ਸੰਦਲ ਤੋਂ। ਉਸ ਤੋਂ ਬਾਅਦ ਉਹਦੇ ਫਾਦਰ ਸਾਹਿਬ ਫਰੀਦ, ਫਿਰ ਦੁੱਲੇ ਭੱਟੀ ਤੱਕ ਗੱਲ ਆ ਪਹੁੰਚੀ। ਇਸ ਵੇਲੇ ਅਸੀਂ ਉਸ ਚੌਕ ਦੇ ਵਿੱਚ ਖਲੋਤੇ ਹਾਂ ਜਿੱਥੇ ਦੁੱਲੇ ਭੱਟੀ ਦੇ ਨਾਂ ਤੋਂ ਉਸ ਚੌਕ ਨੂੰ ਮਨਸੂਬ ਕੀਤਾ ਗਿਆ। ਜਿਨ੍ਹਾਂ ਨੂੰ ਨਾ ਪਤਾ ਹੋਵੇ ਉਹਨਾਂ ਨੂੰ ਦੱਸਦਾ, ਮੈਨੂੰ ਵੀ ਜਿੰਨਾ ਪਤਾ ਤੁਹਾਡੇ ਤੱਕ ਸ਼ੇਅਰ ਕਰਦਾ। ਦੁੱਲੇ ਭੱਟੀ ਦਾ ਵੈਸੇ ਤਾਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਤੇ ਉਹਨਾਂ ਦਾ ਜਿਹੜੀ ਕਬਰ ਆ ਉਹ ਲਾਹੌਰ ਦੇ ਵਿੱਚ ਮਿਆਣੀ ਸਾਹਿਬ ਕਬਰਸਤਾਨ ਦੇ ਵਿੱਚ, ਉੱਥੇ ਨੀਲਾ ਗੁੰਬਦ ਉਹਨਾਂ ਨੂੰ ਉਦੋਂ ਫਾਂਸੀ ਦਿੱਤੀ ਗਈ ਸੀ। ਦੁੱਲੇ ਭੱਟੀ ਦੀ ਜਿਹੜੀ ਲੋਕ ਦਾਸਤਾਨ ਆ ਸਾਰੇ ਤੁਸੀਂ ਵਾਕਫ ਕਿ ਕਿਸ ਤਰ੍ਹਾਂ ਉਹਨਾਂ ਨੇ ਉਸ ਟਾਈਮ ਦੇ ਜਿਹੜੇ ਹੁਕਮਰਾਨ ਸਨ, ਜ਼ਾਲਮ ਹੁਕਮਰਾਨ ਸਨ, ਉਹਨਾਂ ਦੇ ਖਿਲਾਫ ਜਿਹੜੀ ਬਗਾਵਤ ਕੀਤੀ। ਇਹ ਬਗਾਵਤ ਉਹਨਾਂ ਦੇ ਦਾਦੇ ਸੰਦਲ ਤੋਂ ਸ਼ੁਰੂ ਹੋ ਗਈ ਸੀ, ਜਿਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ ਉਦੋਂ ਉਹਨਾਂ ਦੇ ਹੁਕਮ ਮੰਨਣ ਤੋਂ, ਉਹਨਾਂ ਨੂੰ ਦੇਣ ਤੋਂ, ਲਗਾਨ ਦੇਣ ਤੋਂ। ਦੁੱਲਾ ਭੱਟੀ ਜੀ 1547 ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ ਤੇ 1599 ਨੂੰ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਫਾਂਸੀ ਦੇ ਦਿੱਤੀ। ਦੁੱਲਾ ਭੱਟੀ ਦਾ ਨਾਂ ਪੰਜਾਬ ਦੇ ਸਰ ਕੱਢਵੇਂ ਗੱਭਰੂ ਸੂਰਮਾਵਾਂ ਤੇ ਬਹਾਦਰਾਂ ਵਿੱਚ ਮਿੱਥਿਆ ਜਾਂਦਾ ਹੈ। ਇਹਨਾਂ ਨੇ ਬਹਾਦਰੀ ਹੇਠ ਹੀ ਕੁਰਬਾਨੀ ਦਾ ਜਜ਼ਬਾ ਸੀ, ਪਿਓ ਦਾਦੇ ਤੋਂ ਵਿਰਸੇ ਵਿੱਚ ਲੱਭਿਆ ਸੀ, ਜਿਨ੍ਹਾਂ ਦੀ ਆਪਣੀ ਪੂਰੀ ਹਯਾਤੀ ਇੱਥੋਂ ਦੀ ਲੁਕਾਈ ਤੇ ਉਚੇਚ ਨਾਲ ਵਾਈ ਨਵਾਨਾਂ ਦੇ ਹਕੂਕ ਲਈ। ਜਿਹੜੇ ਇੱਥੋਂ ਦੇ ਜ਼ਿਮੀਂਦਾਰ ਸਨ ਉਹਨਾਂ ਦੇ ਹਕੂਕ ਲਈ ਉਹਨਾਂ ਨੇ ਜਿਹੜੀ ਆਪਣੀ ਜ਼ਿੰਦਗੀ ਪੂਰੀ ਉਹਨਾਂ ਦੇ ਨਾਲ ਲਾ ਦਿੱਤੀ ਤੇ ਰੈਜ਼ਿਸਟੈਂਸ ਕੀਤੀ ਉਹਨਾਂ ਉਸ ਟਾਈਮ ਦੇ ਹੁਕਮਰਾਨਾਂ ਦੇ ਖਿਲਾਫ। ਉਹਨਾਂ ਦੀ ਜਿਹੜੀ ਹਿਸਟਰੀ ਆ, ਤਾਰੀਖ ਆ, ਉਹ ਵੀ ਇੱਥੇ ਦਰਜ ਹੈ, ਲਿਖੀ ਦੁੱਲੇ ਭੱਟੀ ਦੀ। ਇੱਥੇ ਸੜਕ ਬਣਦੀ ਆ ਤੇ ਇਸ ਤੋਂ ਮਿੱਟੀ ਮੁੱਟੀ ਬਹੁਤ ਪੈ ਗਈ ਆ। ਉਹਨਾਂ ਦੇ ਜਿਹੜਾ ਉਹਨਾਂ ਦਾ ਸਟੈਚੂ ਬਣਾਇਆ ਗਿਆ ਉਹਦੇ ਤੇ 1547 ਤੋਂ ਇਹ ਚੌਕ ਜਿਹੜਾ ਉਹਨਾਂ ਦੇ ਨਾਂ ਤੋਂ ਮਨਸੂਬ ਕੀਤਾ ਗਿਆ, ਇਹ ਦੁੱਲੇ ਭੱਟੀ ਦਾ। ਇਹ ਆਲ ਦਵਾਲ ਦਾ ਜੋ ਸਾਹਮਣੇ ਉਹ ਮੰਡੀ ਆ। ਹੁਣ ਵੀ ਅੱਜ ਵੀ ਸ਼ਹਿਰ ਜਿਹੜਾ ਪੂਰੇ ਦਾ ਪੂਰਾ ਜ਼ਿਮੀਂਦਾਰੀ ਤੇ ਡਿਪੈਂਡ ਕਰਦਾ। ਇਹ ਛੋਟਾ ਜਿਹਾ ਸ਼ਹਿਰ ਆ, ਆਪਾਂ ਜੇ ਕਹੀਏ 5 ਮਿੰਟਾਂ 'ਚ ਸ਼ਹਿਰ ਮੁੱਕ ਜਾਂਦਾ। ਤੇ ਆਲ ਦਵਾਲ ਦਾ ਸਾਰੇ ਲੋਕ ਜਿਹੜੇ ਨੇ ਅੱਜ ਵੀ ਜ਼ਿਮੀਂਦਾਰੀ ਦੇ ਨਾਲ ਮਨਸੂਬ ਹੈ, ਕਿਉਂਕਿ ਉਦੋਂ ਜਦੋਂ ਮੁਗਲ ਸਰਕਾਰ ਆਈ, ਮੁਗਲ ਸਰਕਾਰ ਨੇ ਇਹਨਾਂ ਦੇ ਲੋਕਾਂ ਤੇ ਲਗਾਨ ਜਾਂ ਜਿਹਨੂੰ ਆਪਾਂ ਹੁਣ ਕਹਿ ਸਕੀਏ ਕਿ ਟੈਕਸ ਵਾਵਾ ਲਾ ਦਿੱਤਾ। ਉਹ ਸਾਹਮਣੇ ਜਿਹੜਾ ਬੋਰਡ ਨਜ਼ਰ ਆ ਰਿਹਾ, ਇਹ ਦੁੱਲੇ ਕੀ ਲਿਖਿਆ ਉਹਦੇ ਤੇ ਨਾ, ਦੁੱਲੇ ਕੀ ਕੋ ਪਿੰਡ ਆ ਤੇ ਦੁੱਲੇ ਕੀ ਦੇ ਉਸ ਚੌਕ ਦੇ ਸਾਹਮਣੇ ਹੀ ਜਿਹੜਾ ਦੁੱਲਾ ਭੱਟੀ ਆ, ਇਹਨਾਂ ਦਾ ਉਹ ਚੌਕ ਉਹਨਾਂ ਦੇ ਨਾਂ ਤੋਂ ਮਨਸੂਬ ਕੀਤਾ ਗਿਆ। ਕਿਵੇਂ ਤੁਹਾਡੀ? ਤੇ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ? ਕਿਹੜਾ ਪਿੰਡ ਤੁਹਾਡਾ? ਦੁੱਲੇ ਕੀ। ਇਹੀ ਪਿੰਡ ਇਹਨਾਂ ਦਾ? ਨਹੀਂ, ਦੁੱਲੇ ਭੱਟੀ ਹੋਣਾ ਦਾ ਜਿਹੜਾ ਹੈ ਅਬਾਈ ਜਿਹੜਾ ਪਿੰਡ ਹੈ, ਜਾਂ ਕਿਉਂਕਿ ਹੈ ਹੀ ਪਿੰਡੀ ਭੱਟੀਆਂ ਦਾ? ਇਹੀ ਪਿੰਡ ਦੁੱਲੇ ਕੀ ਪਿੰਡ ਉਹਨਾਂ ਦਾ। ਦੁੱਲੇ ਕੀ ਪਿੰਡ ਹੀ ਉਹਨਾਂ ਦਾ। ਠੀਕ ਹੈ, ਠੀਕ ਹੈ। ਇਹਨਾਂ ਦੇ ਦਾਦੇ ਉਹਨਾਂ ਤੋਂ ਹੀ ਸੰਦਲ ਬਾਹਰ ਉਹਨਾਂ ਦਾ ਹੀ ਸੇਮ ਪਿੰਡ ਉਹਨਾਂ ਦਾ ਵੜ ਗਿਆ। ਹਾਂ, ਤੁਸੀਂ ਵੀ ਇੱਥੋਂ ਦੇ? ਅੱਛਾ, ਲੋਕ ਦਾਸਤਾਨਾਂ ਤੇ ਪੂਰੀ ਦੁਨੀਆ ਤੇ ਦੁੱਲਾ ਭੱਟੀ ਮਸ਼ਹੂਰ ਨੇ। ਤੇ ਇਸ ਪਿੰਡ, ਤੁਹਾਡੇ ਪਿੰਡ ਦੇ ਵਿੱਚ ਜਾਂ ਜਦੋਂ ਹੁੰਦੀ ਹੈ ਗੱਲ, ਫਿਰ ਉਹ ਪ੍ਰਾਊਡ ਤੇ ਹੁੰਦਾ ਹੋਣਾ ਵੀ ਸਾਡੇ ਪਿੰਡ ਦਾ ਜਾਂ ਸਾਡੇ ਇਲਾਕੇ ਦਾ ਐਡਾ ਵੱਡਾ ਯੋਧਾ ਸੀ। ਅਸੀਂ ਬੜੇ ਖੁਸ਼ ਹੁੰਦੇ ਹਾਂ ਸਾਡੇ ਜਦੋਂ ਮਤਲਬ ਸਾਡੇ ਪਿੰਡ ਦੀ ਇਹ ਗੱਲ ਹੁੰਦੀ ਹੈ ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ। ਬੜਾ ਸਾਨੂੰ ਫਖਰ ਮਾਣ ਹੁੰਦਾ ਆਪਣਾ ਵੀ ਸਾਡੇ ਦਾ ਐਡਾ ਬਹਾਦਰ ਜਿਹੜਾ ਪੁੱਤ ਸੀ। ਸੋ ਇਹ ਅਸੀਂ ਅੱਜ ਦਾ ਵੀਡੀਓ, ਅੱਜ ਦਾ ਵੀਲੌਗ ਹੋਪਫੁਲੀ ਤੁਹਾਨੂੰ ਪਸੰਦ ਆਏਗਾ, ਵਧੀਆ ਲੱਗਾ ਹੋਏਗਾ। ਇੱਥੋਂ ਦੀ ਹਿਸਟਰੀ ਨਾਲ ਵੀ ਤੁਹਾਨੂੰ ਦੱਸਿਆ ਲੋਕਾਂ ਕੋਲ ਪੁੱਛ ਕੇ, ਨਾਲੇ ਛੋਟਾ ਜਿਹਾ ਸ਼ਹਿਰ ਦਾ ਟੂਰ ਵੀ ਜਿਹੜਾ ਹੋਇਆ, ਇੱਥੇ ਕੀ ਕੁਝ ਹੁੰਦਾ, ਕੀ ਕੁਝ ਬਣਦਾ। ਸੋ ਇਹ ਚੌਕ ਜਿਹੜਾ ਉਸ ਬਹਾਦਰ ਸਾਡੇ ਪੰਜਾਬ ਦੇ ਪੁੱਤ ਦੇ ਨਾਂ ਤੇ ਮਨਸੂਬ ਹੈ, ਜਿਨੇ ਆਪਣੇ ਲੁਕਾਈ ਵਾਸਤੇ, ਆਪਣੇ ਲੋਕਾਂ ਵਾਸਤੇ ਆਵਾਜ਼ ਚੁੱਕੀ, ਉਸ ਜ਼ਾਲਮ ਸਰਕਾਰ ਵਾਸਤੇ ਆਵਾਜ਼ ਚੁੱਕੀ, ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ, ਤਾਂ ਕਿ ਆਪਣੇ ਲੋਕਾਂ ਵਾਸਤੇ ਉਹਨਾਂ ਦੇ ਹਕੂਕ ਦੀ ਜਿਹੜੀ ਉਹ ਜੰਗ ਲੜੀ ਜਾ ਸਕੇ। ਕਿੱਸਾ ਤੇ ਤੁਸੀਂ ਜ਼ਰੂਰ ਸੁਣਿਆ ਹੈਗਾ ਵੀ ਕਿਸ ਤਰ੍ਹਾਂ ਉਸ ਸਰਕਾਰ ਨੇ ਦੁੱਲੇ ਭੱਟੀ ਉਹਨਾਂ ਦੇ ਵਾਲਦ ਨੂੰ, ਦਾਦਾ ਨੂੰ, ਉਹਨਾਂ ਨੂੰ ਮਾਰ ਦਿੱਤਾ ਗਿਆ, ਫਿਰ ਉਹਨੂੰ ਵੀ ਫਾਂਸੀ ਦੇ ਦਿੱਤੀ ਗਈ।
ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ ਵੀ ਉਹ ਖੂਨ ਦੇ ਵਿੱਚ ਕੁਝ ਗੱਲਾਂ ਸ਼ਾਮਲ ਹੁੰਦੀਆਂ। ਸੋ ਦੁੱਲਾ ਭੱਟੀ ਜਦੋਂ ਪੈਦਾ ਹੋਇਆ ਸੀ ਆਪਣੇ ਬਾਪ ਦੀ ਵਫਾਤ ਤੋਂ ਬਾਅਦ, ਉਹਨਾਂ ਦੇ ਫੌਤ ਹੋਣ ਤੋਂ ਬਾਅਦ ਪੈਦਾ ਹੋਇਆ ਸੀ। ਉਹਨਾਂ ਨੂੰ ਬਹੁਤ ਉਹਨਾਂ ਦੀ ਮਾਂ ਨੇ ਦੱਸਿਆ ਵੀ ਨਾ ਕਿ ਕਿਸ ਤਰ੍ਹਾਂ ਤੇਰੇ ਦਾਦਾ ਨੂੰ ਜਾਂ ਤੁਹਾਡੇ ਬਾਪ ਨੂੰ ਜਿਹੜਾ ਉਹ ਸਰਕਾਰ ਨੇ ਕਤਲ ਕਰ ਦਿੱਤਾ, ਮਾਰ ਦਿੱਤਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਲੇਕਿਨ ਜਿਸ ਤਰ੍ਹਾਂ ਉਹ ਕਿਉਂਕਿ ਉਹ ਉਸ ਖੂਨ ਦੇ ਵਿੱਚ ਚੀਜ਼ਾਂ ਸ਼ਾਮਲ ਹੁੰਦੀਆਂ ਨਾ, ਵੀ ਲੋਕਾਂ ਦੱਸਿਆ ਵੀ ਤੂੰ ਆਪਣੇ ਦਾਦੇ ਵਰਗਾ, ਬਾਪ ਵਰਗਾ। ਫਿਰ ਉਹਨੂੰ ਕਿਤੋਂ ਨਾ ਕਿਤੋਂ ਸਟੋਰੀ ਦਾ, ਕਹਾਣੀ ਦਾ ਪਤਾ ਲੱਗਾ। ਬਾਅਦ 'ਚ ਉਹਨੇ ਆਪਣੇ ਬਾਪ ਦਾਦਾ ਦੇ ਨਕਸ਼ੇ ਕਦਮ ਤੇ ਚੱਲ ਕੇ ਆਪਣੀ ਲੁਕਾਈ ਲਈ, ਆਪਣੇ ਲੋਕਾਂ ਲਈ ਕੰਮ ਕਰਨਾ ਸ਼ੁਰੂ ਕੀਤਾ ਉਸ ਸਰਕਾਰ ਦੇ ਖਿਲਾਫ। ਜਦੋਂ ਇਹ ਚਨਾਬ ਦਾ ਇਲਾਕਾ ਵਾ, ਜਦੋਂ ਚਨਾਬ ਤੋਂ ਮੁਗਲਾਂ ਦੀ ਜਿਹੜੀਆਂ ਫੌਜਾਂ ਨੇ ਇਸ ਪਾਸੇ ਹੁੰਦੀਆਂ ਸਨ ਤੇ ਇਸ ਤੋਂ ਆ ਕੇ ਲੁੱਟ ਖੋਹ ਕਰਦੀਆਂ ਸਨ, ਅਨਾਜ ਦਾਣਾ ਜਾਂ ਉਹ ਟੈਕਸ ਲਗਾਨ ਜਿਹੜੀਆਂ ਲਾਉਂਦੀਆਂ ਸਨ। ਫਿਰ ਉਹਨਾਂ ਨੇ ਉਹਨਾਂ ਦੇ ਕਾਫਲਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਸੋ ਇਸ ਤੋਂ ਜਦੋਂ ਉਹ ਸਰਕਾਰ ਨੂੰ ਪਤਾ ਲੱਗਾ ਵੀ ਉਹਨਾਂ ਫਿਰ ਦੁੱਲੇ ਭੱਟੀ ਦੇ ਖਿਲਾਫ ਜਿਹੜੀਆਂ ਆਪਣੀਆਂ ਫੌਜਾਂ ਨੂੰ ਲਾ ਦਿੱਤਾ। ਫਿਰ ਕਿਸ ਤਰ੍ਹਾਂ ਸਾਰਾ ਕੁਝ ਹੈ ਕਹਾਣੀ ਦਾ ਤੁਹਾਨੂੰ ਪਤਾ ਹੋਣਾ। ਸੋ ਹੋਪਫੁਲੀ ਤੁਹਾਨੂੰ ਵੀਡੀਓ ਅੱਜ ਦਾ ਵਧੀਆ ਲੱਗਾ ਤੇ ਸ਼ੇਅਰ ਜ਼ਰੂਰ ਕਰ ਦੇਣਾ। ਮਿਲਦੇ ਹਾਂ ਫਿਰ, ਰੱਬ ਰੱਖਾ।